ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਇੱਕ ਮੰਤਰੀ ਸਾਹਿਬ ਇੱਕ ਬੀਬਾ ਨੂੰ ਕਹਿ ਰਹੇ ਨੇ ਕਿ ਕੇਸ ਵਾਪਸ ਲੈ ਲਾ, ਜੋ ਚਾਹੇਂਗੀ ਉਹੀ ਹੋ ਜੂ। ਕਿਤੇ ਹਰਿਆਣੇ ਵਾਲਾ ਕੇਸ ਤਾਂ ਨਹੀਂ ਜਿਹਦੇ ਵਿੱਚ ਬੀਬੀ ਨੂੰ ਜਿਹੜੀ ਜੂਨੀਅਰ ਜੂਨੀਅਰ ਕੋਚ ਹੈ, ਇੱਕ ਜੂਨੀਅਰ ਔਰਤ ਕੋਚ ਹੈ, ਉਹਨੂੰ ਪਹਿਲਾਂ ਕਿਹਾ ਗਿਆ ਸੀਗਾ ਕਿ ਜਿਹੜੇ ਦੇਸ਼ ਤੂੰ ਜਾ ਕੇ ਵਸਣਾ ਚਾਹੁੰਦੀ ਹੈ, ਉਸ ਦੇਸ਼ ਦਾ 1 ਮਹੀਨੇ ਦਾ ਖਰਚਾ ਲੈ ਲਿਆ ਕਰੀ, ਦੋਸ਼ ਵਾਪਸ ਲੈ ਲਾ। ਬਿਲਕੁਲ ਪ੍ਰਵੀਨ ਜੀ, ਤੁਸੀਂ ਸਹੀ ਪਹੁੰਚੇ ਹੋ। ਇਹ ਉਹੀ ਜੀ ਮਾਮਲਾ ਹੈ। ਜੀ ਜੀ ਇਹ ਹਰਿਆਣੇ ਨਾਲ ਸੰਬੰਧਿਤ ਹਾਕੀ ਖਿਲਾੜੀ ਤੇ ਅੱਜ ਕੱਲ੍ਹ ਮੰਤਰੀ ਸੰਦੀਪ ਸਿੰਘ ਨਾਲ ਜੁੜਿਆ ਮਾਮਲਾ ਹੀ ਹੈ, ਜਿਹਦੇ ਵਿੱਚ ਜੂਨੀਅਰ ਮਹਿਲਾ ਕੋਚ ਜਿਹੜੀ ਖੁਦ ਖਿਡਾਰੀ ਵੀ ਹੈ, ਉਹਨੇ ਜਿਹੋ ਜਿਹੇ ਦੋਸ਼ ਲਾਏ ਸੀ ਸੰਦੀਪ ਸਿੰਘ ਦੇ ਉੱਤੇ, ਤੇ ਉਹਦੇ ਮਾਮਲੇ ਦੇ ਉੱਤੇ ਲੰਬੀ ਜਦੋਜਹਿਦ ਤੋਂ ਬਾਅਦ ਪਰਚਾ ਦਰਜ ਹੁੰਦਾ। ਉਸ ਪਰਚੇ ਤੋਂ ਬਾਅਦ ਉਸੇ ਬੀਬੀ ਨੂੰ ਵਾਰ-ਵਾਰ ਪੁੱਛਗਿੱਛ ਲਈ ਸੱਦਿਆ ਜਾਂਦਾ, ਤੇ ਫਿਰ ਆਖਰ ਕੋੜਾ ਕੁੱਟ ਭਰਦਿਆਂ ਪ੍ਰਸ਼ਾਸਨ ਨੇ, ਪੁਲਿਸ ਨੇ ਪੁੱਛਗਿੱਛ ਮੰਤਰੀ ਤੋਂ ਵੀ ਕੀਤੀ ਆ, ਤੇ ਉਸ ਤੋਂ ਬਾਅਦ ਫਿਰ ਸੰਦੀਪ ਸਿੰਘ ਨੇ ਖੇਡ ਵਿਭਾਗ ਵੀ ਛੱਡਿਆ। ਪਰ ਖੱਟਰ ਉਹਦੀ ਪਿੱਠ ਤੇ ਖੜੇ ਨਜ਼ਰ ਆਉਂਦੇ ਰਹੇ ਨੇ, ਖੱਟਰ ਉਹਦੀ ਪਿੱਠ ਥਾਪੜਦੇ ਨਜ਼ਰ ਆਉਂਦੇ ਰਹੇ ਨੇ, ਉਸ ਨੂੰ ਸਮਾਗਮਾਂ 'ਚ, ਮੀਟਿੰਗਾਂ 'ਚ ਨਾਲ ਬਿਠਾਉਂਦੇ ਰਹੇ ਨੇ। ਜਦੋਂ ਕਿ ਦੋਸ਼ ਲੱਗਣ ਤੋਂ ਬਾਅਦ ਚਾਹੀਦਾ ਤਾਂ ਇਹ ਸੀਗਾ ਕਿ ਜਿਵੇਂ ਆਪਾਂ ਲਗਾਤਾਰ ਉੱਥੇ ਲਖੀਮਪੁਰੀ ਦੀ ਗੱਲ ਕਰਦੇ ਰਹੇ ਹਾਂ ਕਿ ਲਖੀਮਪੁਰ ਦੇ ਵਿੱਚ ਮੰਤਰੀ ਦੇ ਮੁੰਡੇ ਦੇ ਫਸਣ ਤੋਂ ਬਾਅਦ ਮੰਤਰੀ ਨੂੰ, ਕੇਂਦਰੀ ਮੰਤਰੀ ਨੂੰ ਛੱਡ ਦੇਣਾ ਚਾਹੀਦਾ ਸੀ ਉਹਦਾ, ਉਵੇਂ ਹੀ ਸੰਦੀਪ ਨੂੰ ਚਾਹੀਦਾ ਸੀ ਕਿ ਦੋਸ਼ ਲੱਗਣ ਤੋਂ ਬਾਅਦ ਉਹਦਾ ਛੱਡ ਦੇਣਾ ਚਾਹੀਦਾ ਸੀ। ਜਿਵੇਂ ਆਪਾਂ ਉੱਥੇ ਗੱਲ ਕਰਦੇ ਹਾਂ ਕਿ ਜੇ ਉਹਨੇ ਨਹੀਂ ਉਹਦਾ ਛੱਡਿਆ ਸੀ ਤਾਂ ਯੋਗੀ ਨੂੰ ਸਵਾਲ ਖੜਾ ਕਰਨਾ ਚਾਹੀਦਾ ਸੀ। ਕੇਂਦਰ ਦੀ ਸਰਕਾਰ ਨੂੰ, ਨਰਿੰਦਰ ਮੋਦੀ, ਅਮਿਤ ਸ਼ਾਹ ਨੂੰ ਕਹਿਣਾ ਚਾਹੀਦਾ ਕਿ ਸੰਸਦ ਸਾਹਿਬ ਤੁਸੀਂ ਲਾਂਭੇ ਹੋ ਜਾਓ, ਤੁਸੀਂ ਹੁਣ ਅਜੇ ਅਹੁਦੇ ਦੇ ਕਾਬਲ ਨਹੀਂ, ਜੇਕਰ ਤੁਹਾਡੇ ਮੁੰਡੇ ਨੂੰ ਕਲੀਨ ਚਿੱਟ ਮਿਲੀ ਫਿਰ ਦੇਖਾਂਗੇ। ਇਸੇ ਤਰ੍ਹਾਂ ਇੱਥੇ ਵੀ ਖੱਟਰ ਨੂੰ ਕਹਿਣਾ ਚਾਹੀਦਾ ਸੀ ਕਿ ਭਾਈ ਅਜੇ ਸੰਦੀਪ ਸਿੰਘ ਤੂੰ ਇਸ ਅਹੁਦੇ ਦਾ ਹੱਕਦਾਰ ਨਹੀਂ, ਜੇਕਰ ਤੂੰ ਕਲੀਨ ਚਿੱਟ ਮਿਲ ਗਈ, ਤੈਨੂੰ ਤੂੰ ਬੇਦਾਗ ਬਰੀ ਹੋ ਕੇ ਅਦਾਲਤ ਚੋਂ ਆ ਗਿਆ, ਫਿਰ ਤੈਨੂੰ ਦੁਬਾਰਾ ਅਹੁਦਾ ਦੇਵਾਂਗੇ, ਅਜੇ ਤੈਨੂੰ ਨਹੀਂ ਹੈ। ਸੋ ਦੋਵੇਂ ਪਾਸਿਓਂ ਕਦੇ ਪਹਿਲਕਦਮੀ ਨਹੀਂ ਹੋਈ। ਸੋ ਰਾਜਨੀਤੀ ਹਮੇਸ਼ਾ ਆਪਣੀਆਂ ਸਾਥੀਆਂ ਨੂੰ ਇਸ ਲਈ ਬਚਾਉਂਦੀ ਹੈ ਕਿਤੇ ਸਾਡੇ ਰਾਜ ਨਾ ਖੁੱਲ ਜਾਣ ਜੀ। ਸੋ ਇਸ ਲਈ ਇਹਦੇ ਪਿੱਛੇ ਇਹ ਵੀ ਇੱਕ ਪਹਿਲੂ ਨਜ਼ਰ ਆਉਂਦਾ। ਸੋ ਹੁਣ ਜਿਵੇਂ ਤੁਸੀਂ ਕਿਹਾ ਕਿ ਉਸ ਸਮੇਂ ਡਰਾਉਣ ਧਮਕਾਉਣ ਦੀਆਂ ਖਬਰਾਂ ਵੀ ਮਹਿਲਾ ਕੋਚ ਦੇ ਹਵਾਲੇ ਨਾਲ ਨੇ, ਇਹ ਉਹ ਕਹਿੰਦੀ ਹੈ, ਤੇ ਉਹ ਕਹਿੰਦੀ ਰਹੀ ਹੈ ਕਿ ਮੈਨੂੰ ਇਹੋ ਜਿਹੀਆਂ ਆਫਰਾਂ ਗਈਆਂ ਕਿ ਚੱਲ ਵਿਦੇਸ਼ ਚਲੀ ਜਾ, ਇੰਨਾ ਪੈਸਾ ਦੇ ਕੇ ਭੇਜਦੇ ਹਾਂ, ਘਰ ਲੈ ਕੇ ਦੇਵਾਂਗੇ, ਹਰ ਮਹੀਨੇ ਤੈਨੂੰ ਇੰਨੇ ਡਾਲਰ ਮਿਲ ਜਾ ਕਰਨਗੇ, ਤੂੰ ਬੇਫਿਕਰ ਹੋ ਕੇ ਰਹਿ, ਆਪਣੀ ਜ਼ਿੰਦਗੀ ਜੀ ਲਾ। ਤੇ ਹੁਣ ਉਹੀ ਮਹਿਲਾ ਕੋਚ ਕਹਿੰਦੀ ਕਿ ਸਿੱਟ ਨੇ ਰਿਪੋਰਟ ਤਿਆਰ ਕਰ ਲਈ, ਅਜੇ ਤੱਕ ਪੇਸ਼ ਨਹੀਂ ਕਰਦੀ ਉਹ। ਜਾਂਚ ਪੂਰੀ ਹੋ ਗਈ, ਅਜੇ ਤੱਕ ਉਹਦੇ ਤੱਥ ਕਿਉਂ ਨਹੀਂ ਪੇਸ਼ ਕੀਤੇ ਜਾਂਦੇ। ਉਹ ਕਹਿੰਦੀ ਹੁਣ ਮੈਂ ਚੰਡੀਗੜ੍ਹ ਦੇ DGP ਤੱਕ ਪਹੁੰਚ ਕਰੂਗੀ, ਮੈਂ ਉਹਨਾਂ ਨੂੰ ਮਿਲੂੰਗੀ ਕਿ ਪੁਲਿਸ ਤਾਂ ਮੈਨੂੰ ਹੱਥ ਪੱਲਾ ਨਹੀਂ ਫੜਾਉਂਦੀ। ਉਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਸੀ, ਮਾਫ ਕਰਨਾ, ਜਿਹੜੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਅਨਿਲ ਵਿਜ, ਅਨਿਲ ਵਿਜ ਹਰਿਆਣਾ ਦੇ, ਉਹਨਾਂ ਨੂੰ ਮਿਲਣਾ ਸੀ। ਤੇ ਉਹ ਕਹਿੰਦੀ ਕਿ ਉਹਨਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਮੇਰੀ ਇੱਕ ਖਿਲਾੜੀ ਸਾਥਣ ਦੇ ਰਾਹੀਂ ਮੇਰੇ ਕੋਲ ਅਪਰੋਚ ਕੀਤੀ ਜਾਂਦੀ ਹੈ, ਉਹਦੇ ਰਾਹੀਂ ਮੈਨੂੰ ਸੁਨੇਹਾ ਲਾਇਆ ਜਾਂਦਾ ਕਿ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਭੁੱਲ ਜਾ, ਕੁਝ ਹੋ ਜਾਊਗਾ, ਸਾਡੀ ਸਾਰੀ ਅਪਰੋਚ ਆ, ਸਾਡੇ ਕੋਲ ਸਾਰੀ ਤਾਕਤ ਹੈ, ਤੇਰਾ ਹੁਣ ਇਹ ਕੇਸ ਨਹੀਂ ਅੱਗੇ ਤੁਰਨਾ ਜੀ। ਭਲਾਈ ਇਸੇ ਚ ਹੈ ਕਿ ਤੂੰ ਇਹ ਮਾਮਲਾ ਨਿਬੇੜ ਦੇ, ਹਾਂ ਜੋ ਤੂੰ ਚਾਹੁੰਦੀ ਆ ਉਹ ਮੰਤਰੀ ਸਾਹਿਬ ਕਰਨ ਲਈ ਤਿਆਰ ਨੇ, ਜੋ ਤੇਰੀ ਇੱਛਾ ਹੋਵੇ ਉਹ ਦੱਸ ਦੇ, ਉਹ ਕਰਾ ਦਾਂਗੇ। ਸੋ ਇਸ ਤਰ੍ਹਾਂ ਉਹ ਮਹਿਲਾ ਕੋਚ ਨੇ ਸਾਹਮਣੇ ਆ ਕੇ ਫੇਰ ਇਹ ਦੋਸ਼ ਲਾਏ ਨੇ। ਬੇਸ਼ੱਕ ਸੰਦੀਪ ਸਿੰਘ ਪਹਿਲਾਂ ਵੀ ਨਕਾਰਦੇ ਰਹੇ ਨੇ ਦੋਸ਼ਾਂ ਨੂੰ, ਹੁਣ ਵੀ ਉਹ ਨਕਾਰ ਰਹੇ ਨੇ, ਹੁਣ ਵੀ ਕਹਿ ਰਹੇ ਨੇ ਕਿ ਮੇਰੇ ਖਿਲਾਫ ਇਹ ਰਾਜਨੀਤਿਕ ਸਾਜ਼ਿਸ਼ ਹੈ, ਮੇਰੇ ਬੇਦਾਗ ਜੀਵਨ ਨੂੰ ਦਾਗੀ ਕਰਨ ਦੀ ਸਾਜ਼ਿਸ਼ ਹੈ। ਪਰ ਉਹ ਜਿਸ ਤਰ੍ਹਾਂ ਮੰਤਰੀ ਉਹਦੇ ਨੂੰ ਚਿਪਕੇ ਨੇ, ਉਸ ਦੇ ਉੱਤੇ ਦਾ ਸਵਾਲ ਉੱਠੇ ਰਹੇ ਨੇ। ਪਰ ਹਾਂ ਹੁਣ ਆ ਬੀਬੀ ਨੇ ਨਵੇਂ ਦੋਸ਼ ਲਾਏ ਨੇ, ਪਹਿਲਾਂ ਵਿਦੇਸ਼ ਸੈੱਟ ਕਰਨ ਵਾਲੇ, ਧਮਕੀਆਂ ਦੇਣ ਵਾਲੇ ਦੋਸ਼ ਸੀ, ਹੁਣ ਕਹਿੰਦੀ ਧਮਕੀ ਦੇ ਨਾਲ ਨਾਲ ਮੈਨੂੰ ਇਹ ਵੀ ਸੁਨੇਹਾ ਕਿ ਹਾਂ ਕਿ ਭਾਈ ਤੂੰ ਜੋ ਚਾਹੇਂਗੀ ਹੋ ਜਾਏਗਾ। ਸੋ ਜਿਹੜਾ ਆ ਹੈ ਕਿ ਮੰਤਰੀ ਸਾਹਿਬ ਨੇ ਕਿਹਾ ਬੀਬਾ ਜੋ ਚਾਹੇਂਗੀ ਹੋ ਜਾਏਗਾ, ਜੇਕਰ ਇਹ ਸੱਚ ਹੈ ਤਾਂ ਇਹਦਾ ਮਤਲਬ ਕੁਛ ਦਾਲ ਚ ਕਾਲਾ ਹੈਗਾ। ਸਮਾਜ ਦਾ ਇੱਕ ਬਹੁਤ ਨਕਾਰਾਤਮਕ ਪੱਖ ਇਹ ਵੀ ਹੈ ਸ਼ਰਮਾ ਜੀ ਕਿ ਜਦੋਂ ਕਿਸੇ ਬੀਬੀ ਨਾਲ, ਕਿਸੇ ਔਰਤ ਨਾਲ, ਧੀ ਭੈਣ ਦੇ ਨਾਲ ਇਸ ਤਰ੍ਹਾਂ ਦੀ ਕੋਈ ਜਿਸਮਾਨੀ ਵਧੀਕੀ ਹੁੰਦੀ ਹੈ, ਉਹ ਇੱਕ ਵਾਰੀ ਹੁੰਦੀ ਹੈ, ਪਰ ਉਦੋਂ ਜਦੋਂ ਉਹ ਐਲੀਗੇਸ਼ਨ ਲਾਉਂਦੀ ਹੈ, ਜਦੋਂ ਦੋਸ਼ ਲਾਉਂਦੀ ਹੈ, ਤਾਂ ਉਹਨੂੰ ਹਰ ਟਾਈਮ ਉਸ ਦੌਰ ਦੇ ਵਿੱਚੋਂ ਲੰਘਣਾ ਪੈਂਦਾ, ਗੁਜ਼ਰਨਾ ਪੈਂਦਾ। ਔਰ ਇਸ ਤੋਂ ਵੀ ਇੱਕ ਦਰਦਨਾਕ ਪਹਿਲੂ ਇਹ ਹੈ ਕਿ ਵੱਡੀਆਂ ਕੁਰਸੀਆਂ ਤੇ ਬੈਠੇ, ਆਪਾਂ ਕਿਸੇ ਨੂੰ ਦੋਸ਼ੀ ਨਹੀਂ ਕਹਿ ਰਹੇ, ਪਰ ਵੱਡੀਆਂ ਕੁਰਸੀਆਂ ਤੇ ਬੈਠੇ ਲੋਕ, ਖਾਸ ਕਰਕੇ ਜਿਹੜੇ ਰਸੂਖਦਾਰ ਨੇ, ਜਿਹੜੇ ਅਮੀਰ ਨੇ, ਜਿਨ੍ਹਾਂ ਦਾ ਮਸ਼ੀਨਰੀ ਤੇ ਕੰਟਰੋਲ ਹੈ, ਉਹ ਬਹੁਤ ਸਾਰੀਆਂ ਇਹੋ ਜਿਹੀਆਂ ਆਵਾਜ਼ਾਂ ਨੂੰ ਦਬਾ ਲੈਂਦੇ ਨੇ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਮੈਂ ਅਕਸਰ ਉਨਾਓ ਰੇਪ ਦੀ ਗੱਲ ਕਰਦਾ ਹੁੰਦਾ, ਜਿਹਦੇ ਵਿੱਚ BJP ਦਾ ਵਿਧਾਇਕ ਕੁਲਦੀਪ ਸੇਂਗਰ ਵਿਧਾਇਕੀ ਛੁੱਟੀ ਬਾਅਦ ਦੇ ਵਿੱਚ ਸਜ਼ਾ ਵੀ ਹੋਈ। ਸੋ ਕਿਸ ਤਰੀਕੇ ਨਾਲ ਬਹੁਤ ਇਹ ਕੁਝ 2-3 ਮਿਸਾਲਾਂ ਨਹੀਂ ਆ, ਭਾਰਤ ਦੀ ਸਿਆਸੀ ਨਿਜ਼ਾਮ ਚ ਤੁਹਾਨੂੰ ਬਹੁਤ ਸਾਰੀਆਂ ਮਿਸਾਲਾਂ ਮਿਲਣਗੀਆਂ, ਅਨੇਕਾਂ ਸੈਂਕੜੇ ਮਿਸਾਲਾਂ। ਤੇ ਇਹ ਇੱਕ ਦੋਹਰਾ ਤਸ਼ੱਦਦ ਹੈ, ਦੋਹਰਾ ਮਾਨਸਿਕ ਸ਼ੋਸ਼ਣ ਹੈ, ਜੋ ਦੋਹਰਾ ਸਰੀਰਕ ਸ਼ੋਸ਼ਣ ਹੈ, ਇੱਕ ਦੋਹਰਾ ਜ਼ੁਲਮ ਹੈ ਕਿ ਇੱਕ ਜ਼ੁਲਮ ਕਰਕੇ ਤੁਸੀਂ ਉਸ ਦੀ ਪਰਦਾਪੋਸ਼ੀ ਕਰਨ ਲਈ ਇੱਕ ਜ਼ੁਲਮ ਹੋਰ ਕਰ ਰਹੇ ਹੋ ਜੀ।